ਅਗਲੀ ਖਬਰ ਵਿੱਚ ਚਲੀਏ। ਕਹਿੰਦੇ ਵੀ ਜਿਹੜਾ ਡੌਗ ਆ, ਕੁੱਤਾ ਹੈ, ਇਹ ਬਹੁਤ ਹੀ ਵਫ਼ਾਦਾਰ ਜਾਨਵਰ ਹੁੰਦਾ ਆ। ਕੈਲੀਫੋਰਨੀਆ ਦੇ ਵਿੱਚ ਇੱਕ ਕਾਉਂਟੀ, ਟ੍ਰਿਨਿਟੀ ਕਾਉਂਟੀ ਜਿਹੜੀ ਆ, ਉੱਥੇ ਇੱਕ ਬੀਬੀ ਆਪਣੀ ਕਾਰ ਦੇ ਵਿੱਚ ਆਪਣੇ ਡੌਗ ਦੇ ਨਾਲ ਜਾ ਰਹੀ ਸੀ। ਜਦੋਂ ਉਹ ਇੱਕ ਜਗ੍ਹਾ ਦੇ ਉੱਤੇ ਰੁਕੀ, ਟ੍ਰਿਨਿਟੀ ਕਾਉਂਟੀ ਦੇ ਹਾਈਵੇ 299 ਦੇ ਉੱਤੇ, ਥੋੜਾ ਬਹੁਤਾ ਆਪਣੀਆਂ ਲੱਤਾਂ ਲੁੱਤਾਂ ਸਿੱਧੀਆਂ ਕਰਨ ਦੇ ਲਈ ਤੇ ਡੌਗ ਨੂੰ ਬਾਹਰ ਕੱਢਣ ਦੇ ਲਈ, ਤੇ ਥੋੜਾ ਜਿਹਾ ਤੁਰ ਰਹੀ ਸੀ ਤੇ ਪਿੱਛੋਂ ਆ ਕੇ ਇੱਕ ਮਾਊਂਟਨ ਲਾਇਨ ਨੇ ਉਹਨੂੰ ਅਟੈਕ ਕਰ ਦਿੱਤਾ। ਉਹਨੂੰ ਬੁਰੀ ਤਰ੍ਹਾਂ ਉਹਦੇ ਬੈਕ ਦੇ ਉੱਤੇ ਫੱਟੜ ਕਰ ਦਿੱਤਾ। ਜਦੋਂ ਉਸਨੇ ਸਕਰੀਮ ਕੀਤਾ ਤਾਂ ਜਿਹੜਾ ਉਹਦਾ ਕੁੱਤਾ ਅੱਗੇ ਜਾਂਦਾ ਸੀ, ਉਸਨੇ ਆ ਕੇ ਮਾਊਂਟਨ ਲਾਇਨ ਦੇ ਉੱਤੇ ਅਟੈਕ ਕੀਤਾ, ਪਰ ਮਾਊਂਟਨ ਲਾਇਨ ਨੇ ਉਸ ਕੁੱਤੇ ਦਾ ਸਿਰ ਜਿਹੜਾ ਆ ਉਹ ਫੜ ਲਿਆ। ਉਸ ਤੋਂ ਬਾਅਦ ਇਸ ਬੀਬੀ ਨੇ ਕਾਫੀ ਕੋਸ਼ਿਸ਼ ਕੀਤੀ ਪੱਥਰ ਪੁੱਥਰ ਮਾਰਨ ਦੀ। ਹੋਰ ਉਸ ਹਾਈਵੇ ਤੇ ਲੋਕ ਜਾਂਦੇ ਸੀ, ਉਹਨਾਂ ਨੇ ਰੋਕ ਕੇ ਪੈਪਰ ਸਪਰੇਅ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਮਾਊਂਟਨ ਲਾਇਨ ਨੇ ਉਸ ਕੁੱਤੇ ਨੂੰ ਨਹੀਂ ਛੱਡਿਆ। ਉਸ ਤੋਂ ਬਾਅਦ ਹੋਰ ਜਿਹੜੇ ਪੈਸੰਜਰ ਸੀਗੇ, ਜਾ ਰਹੇ ਸੀ ਪਾਸਿੰਗ ਮੋਟਰਿਸਟ, ਉਹ ਰੁਕੇ। ਉਹਨਾਂ ਨੇ ਕਿਸੇ ਕੋਲ ਪਾਈਪ ਸੀਗੀ, ਪਲਾਸਟਿਕ ਪਾਈਪ, ਉਹਦੇ ਨਾਲ ਫਿਰ ਉਹਨੇ ਮਾਰ ਕੇ ਮਾਊਂਟਨ ਲਾਇਨ ਨੂੰ ਉੱਥੋਂ ਭਜਾਇਆ ਤੇ ਅਲਟੀਮੇਟਲੀ ਜਿਹੜੀ ਬੀਬੀ ਆ ਉਹ ਬਚ ਗਈ। ਪਰ ਜਿਹੜਾ ਡੌਗ ਆ ਉਹਦਾ ਕਾਫੀ ਉਹ ਫੱਟੜ ਹੋ ਗਿਆ ਤੇ ਇਸ ਬੀਬੀ ਨੇ ਫਿਰ ਉਸ ਕੁੱਤੇ ਨੂੰ ਵੈਟਰਨਰੀਅਨ ਦੇ ਕੋਲ ਐਮਰਜੈਂਸੀ ਟ੍ਰੀਟਮੈਂਟ ਦੇ ਲਈ ਰੈਡਿੰਗ ਦੇ ਵਿੱਚ ਲੈ ਗਈ। ਸੋ ਹਜੇ ਤੱਕ ਜਿਹੜਾ ਕੁੱਤਾ ਆ ਉਹਦੀ ਕੰਡੀਸ਼ਨ ਕਲੀਅਰ ਨਹੀਂ ਪਈ ਉਹ ਸਰਵਾਈਵ ਹੋਊਗਾ ਕਿ ਨਹੀਂ। ਪਰ ਜੋ ਇਹ ਬੀਬੀ ਸੀ ਉਹ ਉਸਨੇ ਮੈਡੀਕਲ ਟ੍ਰੀਟਮੈਂਟ ਲਈ ਰੈਡਿੰਗ ਕੈਲੀਫੋਰਨੀਆ ਦੇ ਵਿੱਚ। ਉਹਦੀਆਂ ਇੰਜਰੀਜ਼ ਜਿਹੜੀਆਂ ਸੀਆਂ, ਵੂੰਡਸ ਸੀਗੇ, ਸਕ੍ਰੈਚਸ, ਬਰੂਜ਼ਸ, ਅਬਰੇਸ਼ਨਸ ਤੇ ਹੋਰ ਨਾਨ ਲਾਈਫ ਥ੍ਰੈਟਨਿੰਗ ਇਸ਼ੂਜ਼। ਵਾਈਲਡ ਲਾਈਫ ਆਫੀਸਰਸ ਨੇ ਸਾਰੇ ਹੀ ਲੋਕਾਂ ਨੂੰ ਇੰਟਰਵਿਊ ਕੀਤਾ, ਚਾਹੇ ਉਹ ਵਿਕਟਮ ਸੀ, ਮੋਟਰਿਸਟ ਸੀਗੇ, ਵੈਟਰਨਰੀਅਨ ਸੀਗੇ, ਜਾਂ ਐਮਰਜੈਂਸੀ ਮੈਡੀਕਲ ਫਿਜ਼ੀਸ਼ੀਅਨ, ਜਿਨ੍ਹਾਂ ਨੇ ਹਰ ਇੱਕ ਦੂਜੇ ਦੇ ਨਾਲ ਸਾਥ ਦਿੱਤਾ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫਿਸ਼ ਤੇ ਵਾਈਲਡ ਲਾਈਫ ਨੇ ਇਹ ਦੱਸਿਆ ਵੀ ਇਹ ਸੋਮਵਾਰ ਨੂੰ ਸ਼ਾਮ ਨੂੰ 3 ਵਜੇ ਦੇ ਕਰੀਬ ਵਾਪਰਿਆ, ਜਦੋਂ ਇਹ ਬੀਬੀ ਟ੍ਰਿਨਿਟੀ ਕਾਉਂਟੀ ਦੇ ਵਿੱਚ ਹਾਈਵੇ 299 ਦੇ ਉੱਤੇ ਜਾ ਰਹੇ ਸੀ, ਜਿੱਥੇ ਉਸਨੇ ਆਪਣੀ ਕਾਰ ਖੜੀ ਕੀਤੀ। ਜੀ ਅਗਲੀ ਖਬਰ ਵਿੱਚ ਚਲੀਏ। ਕਹਿੰਦੇ ਵੀ ਜਿਹੜਾ ਡੌਗ ਆ, ਕੁੱਤਾ ਹੈ, ਇਹ ਬਹੁਤ ਹੀ ਵਫ਼ਾਦਾਰ ਜਾਨਵਰ ਹੁੰਦਾ ਆ। ਕੈਲੀਫੋਰਨੀਆ ਦੇ ਵਿੱਚ ਇੱਕ ਕਾਉਂਟੀ, ਟ੍ਰਿਨਿਟੀ ਕਾਉਂਟੀ ਜਿਹੜੀ ਆ, ਉੱਥੇ ਇੱਕ ਬੀਬੀ ਆਪਣੀ ਕਾਰ ਦੇ ਵਿੱਚ ਆਪਣੇ ਡੌਗ ਦੇ ਨਾਲ ਜਾ ਰਹੀ ਸੀ। ਜਦੋਂ ਉਹ ਇੱਕ ਜਗ੍ਹਾ ਦੇ ਉੱਤੇ ਰੁਕੀ, ਟ੍ਰਿਨਿਟੀ ਕਾਉਂਟੀ ਦੇ ਹਾਈਵੇ 299 ਦੇ ਉੱਤੇ, ਥੋੜਾ ਬਹੁਤਾ ਆਪਣੀਆਂ ਲੱਤਾਂ ਲੁੱਤਾਂ ਸਿੱਧੀਆਂ ਕਰਨ ਦੇ ਲਈ ਤੇ ਡੌਗ ਨੂੰ ਬਾਹਰ ਕੱਢਣ ਦੇ ਲਈ, ਤੇ ਥੋੜਾ ਜਿਹਾ ਤੁਰ ਰਹੀ ਸੀ ਤੇ ਪਿੱਛੋਂ ਆ ਕੇ ਇੱਕ ਮਾਊਂਟਨ ਲਾਇਨ ਨੇ ਉਹਨੂੰ ਅਟੈਕ ਕਰ ਦਿੱਤਾ। ਉਹਨੂੰ ਬੁਰੀ ਤਰ੍ਹਾਂ ਉਹਦੇ ਬੈਕ ਦੇ ਉੱਤੇ ਫੱਟੜ ਕਰ ਦਿੱਤਾ। ਜਦੋਂ ਉਸਨੇ ਸਕਰੀਮ ਕੀਤਾ ਤਾਂ ਜਿਹੜਾ ਉਹਦਾ ਕੁੱਤਾ ਅੱਗੇ ਜਾਂਦਾ ਸੀ, ਉਸਨੇ ਆ ਕੇ ਮਾਊਂਟਨ ਲਾਇਨ ਦੇ ਉੱਤੇ ਅਟੈਕ ਕੀਤਾ, ਪਰ ਮਾਊਂਟਨ ਲਾਇਨ ਨੇ ਉਸ ਕੁੱਤੇ ਦਾ ਸਿਰ ਜਿਹੜਾ ਆ ਉਹ ਫੜ ਲਿਆ। ਉਸ ਤੋਂ ਬਾਅਦ ਇਸ ਬੀਬੀ ਨੇ ਕਾਫੀ ਕੋਸ਼ਿਸ਼ ਕੀਤੀ ਪੱਥਰ ਪੁੱਥਰ ਮਾਰਨ ਦੀ। ਹੋਰ ਉਸ ਹਾਈਵੇ ਤੇ ਲੋਕ ਜਾਂਦੇ ਸੀ, ਉਹਨਾਂ ਨੇ ਰੋਕ ਕੇ ਪੈਪਰ ਸਪਰੇਅ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਮਾਊਂਟਨ ਲਾਇਨ ਨੇ ਉਸ ਕੁੱਤੇ ਨੂੰ ਨਹੀਂ ਛੱਡਿਆ। ਉਸ ਤੋਂ ਬਾਅਦ ਹੋਰ ਜਿਹੜੇ ਪੈਸੰਜਰ ਸੀਗੇ, ਜਾ ਰਹੇ ਸੀ ਪਾਸਿੰਗ ਮੋਟਰਿਸਟ, ਉਹ ਰੁਕੇ। ਉਹਨਾਂ ਨੇ ਕਿਸੇ ਕੋਲ ਪਾਈਪ ਸੀਗੀ, ਪਲਾਸਟਿਕ ਪਾਈਪ, ਉਹਦੇ ਨਾਲ ਫਿਰ ਉਹਨੇ ਮਾਰ ਕੇ ਮਾਊਂਟਨ ਲਾਇਨ ਨੂੰ ਉੱਥੋਂ ਭਜਾਇਆ ਤੇ ਅਲਟੀਮੇਟਲੀ ਜਿਹੜੀ ਬੀਬੀ ਆ ਉਹ ਬਚ ਗਈ। ਪਰ ਜਿਹੜਾ ਡੌਗ ਆ ਉਹਦਾ ਕਾਫੀ ਉਹ ਫੱਟੜ ਹੋ ਗਿਆ ਤੇ ਇਸ ਬੀਬੀ ਨੇ ਫਿਰ ਉਸ ਕੁੱਤੇ ਨੂੰ ਵੈਟਰਨਰੀਅਨ ਦੇ ਕੋਲ ਐਮਰਜੈਂਸੀ ਟ੍ਰੀਟਮੈਂਟ ਦੇ ਲਈ ਰੈਡਿੰਗ ਦੇ ਵਿੱਚ ਲੈ ਗਈ। ਸੋ ਹਜੇ ਤੱਕ ਜਿਹੜਾ ਕੁੱਤਾ ਆ ਉਹਦੀ ਕੰਡੀਸ਼ਨ ਕਲੀਅਰ ਨਹੀਂ ਪਈ ਉਹ ਸਰਵਾਈਵ ਹੋਊਗਾ ਕਿ ਨਹੀਂ। ਪਰ ਜੋ ਇਹ ਬੀਬੀ ਸੀ ਉਹ ਉਸਨੇ ਮੈਡੀਕਲ ਟ੍ਰੀਟਮੈਂਟ ਲਈ ਰੈਡਿੰਗ ਕੈਲੀਫੋਰਨੀਆ ਦੇ ਵਿੱਚ। ਉਹਦੀਆਂ ਇੰਜਰੀਜ਼ ਜਿਹੜੀਆਂ ਸੀਆਂ, ਵੂੰਡਸ ਸੀਗੇ, ਸਕ੍ਰੈਚਸ, ਬਰੂਜ਼ਸ, ਅਬਰੇਸ਼ਨਸ ਤੇ ਹੋਰ ਨਾਨ ਲਾਈਫ ਥ੍ਰੈਟਨਿੰਗ ਇਸ਼ੂਜ਼। ਵਾਈਲਡ ਲਾਈਫ ਆਫੀਸਰਸ ਨੇ ਸਾਰੇ ਹੀ ਲੋਕਾਂ ਨੂੰ ਇੰਟਰਵਿਊ ਕੀਤਾ, ਚਾਹੇ ਉਹ ਵਿਕਟਮ ਸੀ, ਮੋਟਰਿਸਟ ਸੀਗੇ, ਵੈਟਰਨਰੀਅਨ ਸੀਗੇ, ਜਾਂ ਐਮਰਜੈਂਸੀ ਮੈਡੀਕਲ ਫਿਜ਼ੀਸ਼ੀਅਨ, ਜਿਨ੍ਹਾਂ ਨੇ ਹਰ ਇੱਕ ਦੂਜੇ ਦੇ ਨਾਲ ਸਾਥ ਦਿੱਤਾ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫਿਸ਼ ਤੇ ਵਾਈਲਡ ਲਾਈਫ ਨੇ ਇਹ ਦੱਸਿਆ ਵੀ ਇਹ ਸੋਮਵਾਰ ਨੂੰ ਸ਼ਾਮ ਨੂੰ 3 ਵਜੇ ਦੇ ਕਰੀਬ ਵਾਪਰਿਆ, ਜਦੋਂ ਇਹ ਬੀਬੀ ਟ੍ਰਿਨਿਟੀ ਕਾਉਂਟੀ ਦੇ ਵਿੱਚ ਹਾਈਵੇ 299 ਦੇ ਉੱਤੇ ਜਾ ਰਹੀ ਸੀ, ਜਿੱਥੇ ਉਸਨੇ ਆਪਣੀ ਕਾਰ ਖੜੀ ਕੀਤੀ। ਜੀ